ਉਹਨੂੰ ਕਦੀ ਉਹ ਪੰਜਾਬ ਮਾਡਲ ਨਾਮ ਦਿੰਦੇ ਨੇ, ਕਦੀ ਉਹ ਸਿੱਧੂ ਦਾ ਮਾਡਲ ਕਹਿੰਦੇ ਨੇ, ਕਦੇ ਉਹ ਕਾਂਗਰਸ ਦਾ ਮਾਡਲ ਵੀ ਵਿੱਚੋਂ ਵਿੱਚੋਂ ਕਹਿ ਦਿੰਦੇ ਆ। 2 ਦਿਨ ਪਹਿਲਾਂ ਉਹਨਾਂ ਨੇ ਜਿਹੜਾ ਟਵੀਟ ਕੀਤਾ, ਟਵੀਟ ਦੇ ਵਿੱਚ ਉਹ ਇਹ ਕਹਿੰਦੇ ਆ ਜਾਂ ਤਾਂ ਸਿਸਟਮ ਬਦਲੂਗਾ ਜਾਂ ਸਿੱਧੂ ਰਹੂਗਾ। ਹੁਣ ਸਵਾਲ ਇਹ ਆ ਕਿ ਸਿਸਟਮ ਕਿਹੜਾ ਸਿੱਧੂ ਸਾਹਿਬ ਬਦਲਣਾ ਚਾਹੁੰਦੇ ਆ, ਇਹ ਬਹੁਤਿਆਂ ਨੂੰ ਸਮਝ ਨਹੀਂ ਪੈ ਰਿਹਾ, ਕਿਉਂਕਿ ਸਿਸਟਮ ਤਾਂ ਜਿਹੜੀ ਉਹ ਪਾਰਟੀ ਦੇ ਵਿੱਚ ਹੈ ਕਾਂਗਰਸ ਦੇ ਨਾਲ ਵੀ ਜੁੜਿਆ ਹੋਇਆ। ਸਰਕਾਰ 5 ਸਾਲ ਜਿਹੜੇ ਪੂਰੇ ਹੋ ਰਹੇ ਆ ਉਹ ਕਾਂਗਰਸ ਦੀ ਰਹੀ ਹੈ। ਨਵਜੋਤ ਸਿੰਘ ਸਿੱਧੂ ਹੋਰੀ ਇਸ ਤਰੀਕੇ ਦੇ ਨਾਲ ਪ੍ਰੋਜੈਕਟ ਕਰ ਰਹੇ ਆ ਕਿ ਕਿਸੇ ਵਿਰੋਧੀ ਧਿਰ ਦੀ ਸਰਕਾਰ ਹੈ ਤੇ ਅਗਲੀ ਸਰਕਾਰ ਜਦੋਂ ਉਹਨਾਂ ਦੀ ਆ ਜਾਊਗੀ ਫਿਰ ਸਾਰਾ ਕੁਝ ਠੀਕ ਹੋਣਾ ਸ਼ੁਰੂ ਹੋ ਜਾਊਗਾ। ਇਹਦੇ ਵਿੱਚ ਪ੍ਰਗਟ ਸਿੰਘ ਹੋਰੀ ਨਵਜੋਤ ਸਿੱਧੂ ਤੋਂ ਹੁਣ ਦੂਰੀਆਂ ਬਣਾ ਰਹੇ ਆ। ਸਿੱਧੂ ਪੰਜਾਬ ਦਾ ਮਾਡਲ ਪੇਸ਼ ਕਰਨ ਦੇ ਵੇਲੇ ਕੱਲੇ ਨਜ਼ਰ ਆਉਂਦੇ ਆ। ਹੁਣ ਜਿਹੜੇ ਹਾਈ ਕਮਾਂਡ ਦੇ ਵੱਲੋਂ ਥਾਪੇ 4 ਕਾਰਜਕਾਰੀ ਪ੍ਰਧਾਨ ਹੈ ਉਹਨਾਂ ਚੋਂ ਇੱਕ ਵੀ ਨਜ਼ਰ ਨਹੀਂ ਆਉਂਦਾ। ਪ੍ਰਗਟ ਸਿੰਘ ਹੋਰੀ ਜਦੋਂ ਉਹਨਾਂ ਨੂੰ ਮੰਤਰਾਲੇ ਦਿੱਤੇ ਗਏ, ਕਿਉਂਕਿ ਸਿੱਖਿਆ ਮੰਤਰਾਲਾ ਬੜਾ ਅਹਿਮ ਮੰਤਰਾਲਾ, ਔਰ ਬਾਕੀ ਜਿਹੜੇ ਮੰਤਰਾਲੇ ਉਹਨਾਂ ਨੂੰ ਦਿੱਤੇ ਗਏ, ਖੇਡਾਂ ਦਾ ਵੀ ਤੇ NRI ਵੀ, ਇਹ ਅਹਿਮ ਮੰਤਰਾਲਿਆਂ ਦੇ ਨਾਲ ਪ੍ਰਗਟ ਸਿੰਘ ਹੋਰਾਂ ਦਾ ਕੱਦ ਕਾਂਗਰਸ ਦੇ ਵਿੱਚ ਉੱਚਾ ਹੋਇਆ। ਔਰ ਇਹ ਕਿਹਾ ਜਾਂਦਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਚਾਹੇ ਕੋਈ ਲੇੜਲਾ ਕਿਉਂ ਨਾ ਹੋਵੇ, ਉਹਦਾ ਕੱਦ ਬਰਦਾਸ਼ਤ ਨਹੀਂ ਕਰਦੇ ਕਿਸੇ ਵੀ ਹਾਲਤ ਦੇ ਵਿੱਚ। ਤੋਂ ਸ਼ਾਇਦ ਇਹ ਇੱਕ ਕਾਰਨ ਸੀਗਾ ਕਿ ਜਦੋਂ 17 ਦਸੰਬਰ ਨੂੰ ਜਲੰਧਰ ਦੇ ਵਿੱਚ ਇੱਕ ਰੈਲੀ ਰੱਖੀ ਗਈ ਸੀ, ਚੋਣ ਰੈਲੀ, ਤਾਂ ਉਹਦੇ ਵਿੱਚ ਪ੍ਰਗਟ ਸਿੰਘ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਇਸ ਚੀਜ਼ ਨੂੰ ਪ੍ਰਚਾਰਿਆ ਸੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਉੱਥੇ ਪਹੁੰਚ ਰਹੇ ਆ। ਉੱਥੇ ਚਰਨਜੀਤ ਸਿੰਘ ਚੰਨੀ ਹੋਰੀ ਪਹੁੰਚ ਗਏ, ਉੱਥੇ ਹਰੀਸ਼ ਚੌਧਰੀ ਹੋਰੀ ਪਹੁੰਚ ਗਏ, ਬਾਕੀ ਸਾਰੇ ਪਹੁੰਚ ਗਏ, ਪਰ ਨਵਜੋਤ ਸਿੰਘ ਸਿੱਧੂ ਹੋਰੀ ਨਹੀਂ ਗਏ। ਉੱਥੋਂ ਇਹ ਦੂਰੀਆਂ ਪੈਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਹ ਲੱਗਦਾ ਸੀਗਾ ਕਿ ਜੇ ਉਹਨਾਂ ਨੂੰ ਸੱਦਣਾ ਤੇ ਸਿਰਫ ਉਹਨਾਂ ਨੂੰ ਸੱਦਿਆ ਜਾਵੇ, ਕਿਸੇ ਹੋਰ ਕਾਂਗਰਸ ਵਾਲੇ ਨੂੰ ਨਾ ਸੱਦਿਆ ਜਾਵੇ। ਵੱਡੀਆਂ ਵੱਡੀਆਂ ਫਲੈਕਸਾਂ ਲੱਗੀਆਂ ਰਹਿ ਗਈਆਂ, ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਰਹਿ ਗਿਆ, ਪਰ ਨਵਜੋਤ ਸਿੰਘ ਸਿੱਧੂ ਹੋਰੀ ਨਾ ਮੰਨੇ, ਨਾ ਉੱਥੇ ਗਏ। ਉਦੋਂ ਬਾਅਦ ਪ੍ਰਗਟ ਸਿੰਘ ਹੋਰਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਜੀ। ਔਰ ਇਸ ਵੇਲੇ ਇਹ ਕਿਹਾ ਜਾ ਰਿਹਾ ਕਿ ਪ੍ਰਗਟ ਸਿੰਘ ਹੋਰੀ ਨਵਜੋਤ ਸਿੰਘ ਸਿੱਧੂ ਤੋਂ ਲਾਂਭੇ ਹੋ ਗਏ ਨੇ, ਔਰ ਉਹ ਇਹ ਕਹਿ ਰਹੇ ਆ ਕਿ ਜਿਹੜਾ ਮਾਡਲ ਪ੍ਰਚਾਰਿਆ ਜਾ ਰਿਹਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ, ਉਹ ਕਾਂਗਰਸ ਦਾ ਮਾਡਲ ਨਹੀਂ ਗਾ, ਨਾ ਕੋਈ ਇੱਕ ਬੰਦਾ ਕਿਸੇ ਪਾਰਟੀ ਦਾ ਮਾਡਲ ਪ੍ਰਚਾਰ ਸਕਦਾ। ਉਹਨਾਂ ਦੇ ਕਹਿਣ ਦਾ ਮਤਲਬ ਸ਼ਾਇਦ ਇਹ ਆ ਕਿ ਜਿਹੜਾ ਮੈਨੀਫੈਸਟੋ ਹੈ, ਮੈਨੀਫੈਸਟੋ ਦੇ ਰਾਹੀਂ ਹੀ ਇਹ ਅਜਿਹਾ ਮਾਡਲ ਜਿਹੜਾ ਉਹ ਪ੍ਰਚਾਰਿਆ ਜਾ ਸਕਦਾ। ਉਧਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿਹੜਾ ਜੇ ਫੇਸਬੁੱਕ ਪੇਜ ਦੇ ਉੱਤੇ ਤੁਸੀਂ ਦੇਖੋਗੇ ਤਾਂ ਜਿੱਤੇਗਾ ਪੰਜਾਬ ਜਿਹੜਾ ਉਹਦੇ ਉੱਤੇ ਇਸ਼ਾਰਾ ਕੀਤਾ ਗਿਆ ਕਿ ਸੂਬੇ 'ਚ ਅਗਲੀ ਸਰਕਾਰ ਸਿੱਧੂ ਦੀ ਆਊਗੀ। ਸਿੱਧੂ ਨੇ ਸੁਨੇਹੇ ਦੇ ਵਿੱਚ ਲਿਖਿਆ ਕਿ ਸਾਫ਼ ਤੇ ਪਾਕ ਕਿਰਦਾਰ ਆਵੇਗੀ ਸਿੱਧੂ ਸਰਕਾਰ, ਜਿੱਤੇਗਾ ਪੰਜਾਬ ਇਸ ਵਾਰ। ਔਰ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਵੀ ਕਰ ਰਹੇ ਆ। ਔਰ ਨਵਜੋਤ ਸਿੰਘ ਸਿੱਧੂ ਹੋਰੀ ਜਿਵੇਂ ਇੱਕ ਇੱਕ ਕਰਕੇ ਸਾਰਿਆਂ ਨੂੰ ਆਪਣੇ ਤੋਂ ਲਾਂਭੇ ਕਰੀ ਜਾ ਰਹੇ ਆ, ਇਉਂ ਲੱਗਦਾ ਹੈ ਕਿ ਇੱਕ ਉਹ ਪੁਰਾਣਾ ਗਾਣਾ ਹੁੰਦਾ ਸੀਗਾ ਕਿ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ। ਸੋ ਨਵਜੋਤ ਸਿੰਘ ਸਿੱਧੂ ਹੋਰੀ ਗਲੀਆਂ ਸੁੰਨੀਆਂ ਕਰਕੇ ਸਾਰੇ ਨੇੜੇ ਤੇੜੇ ਵਾਲਿਆਂ ਨੂੰ ਆਪਣੇ ਤੋਂ ਦੂਰ ਕਰਕੇ ਕੱਲੇ ਫਿਰਨਾ ਚਾਹੁੰਦੇ ਨੇ। ਕੱਲਾ ਕੋਈ ਵਿਅਕਤੀ ਕਿਵੇਂ ਸਰਕਾਰ ਬਣਾ ਸਕਦਾ ਹੈ, ਬਿਨਾਂ ਟੀਮ ਵਰਕ ਤੋਂ ਉਹ ਕਿਵੇਂ ਚੱਲ ਸਕਦਾ ਹੈ, ਇਹ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰੀ ਹੀ ਜਾਣਦੇ ਆ। ਵੈਸੇ ਜੇ ਇਹਨਾਂ ਦਿਨਾਂ ਦੇ ਦੌਰਾਨ ਉਹਨਾਂ ਦੀ ਬਾਡੀ ਲੈਂਗੁਏਜ, ਉਹਨਾਂ ਦੀ ਭਾਸ਼ਾ ਜਾਂ ਈਵਨ ਪੱਤਰਕਾਰਾਂ ਨੂੰ ਵੀ ਤੂੰ ਤੜਕ ਕਰਕੇ ਜਿਹੜੀ ਉਹ ਗੱਲ ਕਰਨੀ, ਉਹ ਬੜੀ ਅਜੀਬੋ ਗਰੀਬ ਹੈ ਉਹਨਾਂ ਦੀ ਭਾਸ਼ਾ। ਪਤਾ ਨਹੀਂ ਉਹ ਇਸ ਭਾਸ਼ਾ ਦੇ ਰਾਹੀਂ, ਇਸ ਸੁਭਾਅ ਦੇ ਰਾਹੀਂ ਸੁਨੇਹਾ ਕੀ ਦੇਣਾ ਚਾਹੁੰਦੇ ਨੇ। ਵੱਖ-ਵੱਖ ਬਾਬਿਆਂ ਦੇ ਜਾਂਦੇ ਭੁੱਲ ਹੋ ਗਈ ਉਹਨਾਂ ਤੋਂ ਕੋਈ ਨਾ ਕੋਈ। ਅੱਗੇ ਗੱਲ ਕਰਦੇ ਆ ਕਾਂਗਰਸ ਸਰਕਾਰ ਦੀ ਪੰਜਾਬ ਦੀ ਚੋਣਾਂ ਕਰਕੇ ਹੁਣ ਅਹਿਮ ਅਹੁਦੇ ਵੀ ਨਹੀਂ ਭਰ ਸਕੀ। ਪੰਜਾਬ ਵਿਧਾਨ ਸਭਾ ਚੋਣਾਂ ਦਾ
ਜਿਹੜਾ ਐਲਾਨ ਹੋਣ ਕਰਕੇ, ਹਾਲਾਂਕਿ ਸਰਕਾਰ ਕਹਿੰਦੀ ਅਚਾਨਕ ਹੋ ਗਿਆ, ਅਚਾਨਕ ਤਾਂ ਨਹੀਂ ਹੋਇਆ, ਇਹ ਪਤਾ ਕਿ ਔਨ ਟਾਈਮ ਇਹ ਐਲਾਨ ਹੋਣਾ ਸੀਗਾ, ਇਹ ਹੋਇਆ। ਅਹਿਮ ਕਮਿਸ਼ਨਾਂ ਦੇ ਮੁਖੀਆਂ ਦੀਆਂ ਨਿਯੁਕਤੀਆਂ ਦਾ ਮਾਮਲਾ ਧਰਾਇਆ ਰਹਿ ਗਿਆ। ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਸੰਬੰਧੀ ਫਾਈਲ ਰਾਜਪਾਲ ਨੇ ਵਾਪਸ ਰਾਜ ਸਰਕਾਰ ਨੂੰ ਭੇਜੀ। ਮੁੱਖ ਮੰਤਰੀ ਦੇ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ, ਪੰਜਾਬ ਦੇ ਚੋਣ ਕਮਿਸ਼ਨ ਦੇ ਮੁਖੀ ਦੀ ਅਸਾਮੀ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਦੀ ਅਸਾਮੀ ਖਾਲੀ ਪਈ ਆ, ਜਿਹਦੇ ਉੱਤੇ ਨਿਯੁਕਤੀਆਂ ਲਈ ਕਈ ਰਿਟਾਇਰਡ IAS ਤੇ IPS ਅਧਿਕਾਰੀਆਂ ਦੇ ਵੱਲੋਂ ਜ਼ੋਰ ਲਾਇਆ ਜਾ ਰਿਹਾ ਸੀਗਾ। ਅਹਿਮ ਪੱਖ ਇਹਦੇ 'ਚ ਇਹ ਆ ਕਿ ਰਾਜ ਸਰਕਾਰ ਦੇ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਕੁਝ ਦਿਨ ਪਹਿਲਾਂ ਤੱਕ ਸਿਆਸੀ ਮੁਲਾਜ਼ੇਦਾਰੀਆਂ ਪਗਾਉਣ ਲਈ ਜਾਤੀ ਆਧਾਰਿਤ ਕਮਿਸ਼ਨ ਦੇ ਮੁਖੀਆਂ ਦੀਆਂ ਨਿਯੁਕਤੀਆਂ ਤਾਂ ਕੀਤੀਆਂ ਗਈਆਂ, ਪਰ ਇਹਨਾਂ ਕਮਿਸ਼ਨਾਂ ਦੀਆਂ ਨਿਯੁਕਤੀਆਂ ਸੰਬੰਧੀ ਘੇਸਲ ਵੱਟੀ ਰੱਖੀ। ਕੁਝ ਅਹਿਮ ਨਿਯੁਕਤੀਆਂ ਲਈ 8 ਜਨਵਰੀ ਜਿਸ ਦਿਨ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ, ਇਹਨਾਂ ਨੂੰ ਹੱਥ ਪੈਰ ਤਾਂ ਮਾਰੇ ਗਏ, ਪਰ ਸੀਨੀਅਰ ਅਧਿਕਾਰੀਆਂ ਨੇ ਦੋ ਟੁੱਕ ਜਵਾਬ ਦਿੰਦਿਆਂ ਇਹ ਗੱਲ ਕਹੀ ਕਿ ਚੋਣ ਕਮਿਸ਼ਨ ਦੇ ਤੈਅ ਪ੍ਰੋਗਰਾਮ ਦੇ ਮੁਤਾਬਕ ਬਾਅਦ ਦੁਪਹਿਰ ਚੋਣ ਜ਼ਾਬਤਾ ਲੱਗ ਜਾਣਾ। ਇਹਦੇ ਲਈ ਹੁਣ ਇਹਨਾਂ ਅਹਿਮ ਕਮਿਸ਼ਨਾਂ ਦੇ ਮੁਖੀਆਂ ਤੇ ਮੈਂਬਰਾਂ ਦੀਆਂ ਨਿਯੁਕਤੀਆਂ ਸੂਬੇ 'ਚ ਬਣਨ ਵਾਲੀ ਨਵੀਂ ਸਰਕਾਰ ਦੇ ਵੱਲੋਂ ਕੀਤੀਆਂ ਜਾਣਗੀਆਂ। ਪੰਜਾਬ ਦੇ ਚੋਣ ਕਮਿਸ਼ਨ ਦੀ ਜਿਹੜੀ ਇਹ ਪੋਸਟ ਆ ਦਸੰਬਰ ਮਹੀਨੇ ਸਾਬਕਾ IAS ਅਧਿਕਾਰੀ ਜਗਪਾਲ ਸੰਧੂ ਦੀ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੋਈ ਆ, ਜਿਹਦੇ ਵਿੱਚ ਮਾਰਚ ਮਹੀਨੇ ਤੋਂ ਬਾਅਦ ਨਵੀਂ ਨਿਯੁਕਤੀ ਹੋ ਸਕਦੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਅਹੁਦੇ ਤੋਂ ਸਾਬਕਾ IAS ਅਧਿਕਾਰੀ ਤੇਜਿੰਦਰ ਕੌਰ ਸਤੰਬਰ ਮਹੀਨੇ ਦੇ ਵਿੱਚ ਰਿਟਾਇਰ ਹੋ ਗਏ। ਇਹ ਕਿਹਾ ਜਾ ਰਿਹਾ ਕਿ ਇਹਦੇ ਵਾਸਤੇ ਸਾਬਕਾ IPS ਅਧਿਕਾਰੀ ਰਜਿੰਦਰ ਸਿੰਘ ਵੱਲੋਂ ਕੋਸ਼ਿਸ਼ ਕੀਤੀ ਗਈ, ਪਰ ਗੱਲ ਬਣੀ ਨਹੀਂ। ਰਾਜ ਚੋਣ ਕਮਿਸ਼ਨ ਦੇ 3 ਕਮਿਸ਼ਨਰਾਂ ਦੀ ਨਿਯੁਕਤੀ ਸੰਬੰਧੀ ਫਾਈਲ ਸਰਕਾਰ ਨੇ ਸੂਬੇ ਦੇ ਰਾਜਪਾਲ ਨੂੰ ਭੇਜੀ, ਪਰ ਰਾਜਪਾਲ ਦੇ ਵੱਲੋਂ ਇਹਨਾਂ ਨਿਯੁਕਤੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਸਕੀ। ਉਦੋਂ ਤੱਕ ਚੋਣਾਂ ਦਾ ਐਲਾਨ ਹੋ ਗਿਆ। ਮੁੱਖ ਦਫ਼ਤਰ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਹੈ, ਉਹਦੇ ਅਧਿਕਾਰੀ ਕਹਿੰਦੇ ਆ ਕਿ ਰਾਜਪਾਲ ਦਫ਼ਤਰ ਦੇ ਵੱਲੋਂ ਇਹ ਫਾਈਲ ਵਾਪਸ ਸਰਕਾਰ ਨੂੰ ਭੇਜਦਿਆਂ ਸਪਸ਼ਟ ਕੀਤਾ ਗਿਆ ਸੀਗਾ ਕਿ ਸੂਬੇ ਦੇ ਵਿੱਚ ਚੋਣ ਜ਼ਾਬਤਾ ਲੱਗ ਗਿਆ, ਇਸ ਕਰਕੇ ਇਹਨੂੰ ਤੁਸੀਂ ਅੱਗੇ ਫਰਦਰ ਨਹੀਂ ਲਿਜਾ ਸਕਦੇ। ਜਿਹੜੀ ਸਰਕਾਰ ਸੀ ਇਹਦਾ ਜ਼ੋਰ ਤਾਂ ਲੱਗਿਆ ਰਿਹਾ ਦੂਜੇ ਪਾਸੇ ਕਿ ਵੋਟਾਂ ਕਿਵੇਂ ਪੱਕੀਆਂ ਕਰਨੀਆਂ ਨੇ, ਫੰਡਸ ਕਿੱਥੋਂ ਲੈਣੇ ਆ। ਆਪਾਂ ਗੱਲ ਕੀਤੀ ਸੀਗੀ ਕਿ ਜਿਹੜਾ ਵਜ਼ੀਫੇ ਵਾਲਾ ਮਾਮਲਾ ਸੀਗਾ, ਜਿਹੜਾ ਇੱਥੇ ਆਉਂਦਾ ਜੀ ਪਛੜੀਆਂ ਸ਼੍ਰੇਣੀਆਂ ਦੇ ਵਾਸਤੇ, ਜਿਹੜੀਆਂ ਯੂਨੀਵਰਸਿਟੀਜ਼ ਦੇ ਉੱਤੇ ਦੋਸ਼ ਲੱਗਦਾ ਸੀਗਾ ਕਿ ਉਹਨਾਂ ਨੇ ਹੇਰਾਫੇਰੀਆਂ ਕੀਤੀਆਂ, ਉਹਨਾਂ ਨੂੰ ਚੁੱਪ ਕੀਤੇ ਅੰਦਰ ਬਿਠਾ ਕੇ ਜਿਹੜਾ ਉਹ ਸੈਟਲਮੈਂਟ ਕਰ ਲਈ ਗਈ ਵੀ ਜੇ ਕਿਸੇ ਦੇ 50 ਕਰੋੜ ਦੀ ਚੱਲ ਰਹੀ ਸੀ ਇਨਵੈਸਟੀਗੇਸ਼ਨ ਤਾਂ ਉਹਨੂੰ ਕਿਹਾ ਚੱਲ ਤੂੰ 1 ਕਰੋੜ ਰੁਪਈਆ ਜਮ੍ਹਾਂ ਕਰਾ ਦੇ, ਤੂੰ 1.5 ਕਰੋੜ ਜਮ੍ਹਾਂ ਕਰਾ ਦੇ। ਉਹ ਏਦਾਂ ਜਮ੍ਹਾਂ ਕਰਾ ਕੇ ਸਾਰੇ ਮਾਮਲੇ ਜਿਹੜੇ ਉਹ ਗੋਲ-ਮੋਲ ਕਰ ਲਏ ਗਏ। ਮਤਲਬ ਕਿ ਇਹ ਜਿਹੜੇ ਅਹਿਮ ਅਹੁਦੇ ਸੀ ਇਸ ਪਾਸੇ ਵੱਲ ਤਾਂ ਕੋਈ ਧਿਆਨ ਨਹੀਂ ਦਿੱਤਾ ਗਿਆ। ਧਿਆਨ ਜਿਹੜਾ ਦਿੱਤਾ ਗਿਆ ਉਹ ਇਸੇ ਚੀਜ਼ ਦੇ ਉੱਤੇ ਦਿੱਤਾ ਗਿਆ ਕਿ ਵੋਟਾਂ ਤੇ ਫੰਡਸ ਜਿਹੜੇ ਨੇ ਉਹ ਕਿੱਥੋਂ ਕਿੰਨੇ ਇਕੱਠੇ ਹੋ ਸਕਦੇ ਆ। ਜਿਹੜਾ ਇਹ ਵਨ ਟਾਈਮ ਸੈਟਲਮੈਂਟ ਕੀਤੀ ਗਈ ਆ ਇਹਨਾਂ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਨਾਲ, ਇਹ ਬਿਨਾਂ ਕਿਸੇ ਸ਼ੱਕ ਦੇ ਬਿਨਾਂ ਦਿੱਤੇ ਲਏ ਤੋਂ ਥੋੜੀ ਹੁੰਦੀ ਆ। ਨਾ ਇਹ ਖੈਰ ਖੁਆਹ ਨੇ ਇੰਨੇ ਯੂਨੀਵਰਸਿਟੀਆਂ ਦੇ ਕਿ ਉਹਨਾਂ ਦੀ ਬੱਲੇ ਬੱਲੇ ਕਰਾਉਣ ਦੇ ਵਾਸਤੇ ਕਰ ਲਿਆ। ਮਿਲ ਮਿਲਾ ਕੇ ਕਿਵੇਂ ਫੰਡਸ ਖਾਦੇ ਗਏ ਇਹ ਸਭ ਨੂੰ ਪਤਾ ਹੈ। ਇਸ ਕਰਕੇ ਜਿਹੜੇ ਅਹਿਮ ਅਹੁਦੇ ਸੀ ਉਹਨਾਂ ਦੇ ਉੱਤੇ ਨਿਯੁਕਤੀਆਂ ਚੇਤਾ ਹੀ ਭੁਲਾ ਦਿੱਤੇ। ਆਊਗਾ ਵੀ ਚੇਤਾ, ਪਤਾ ਨਹੀਂ ਕੀ ਕੁਛ ਕਰ ਗਏ ਆ ਵਿੱਚ ਵਿੱਚ। ਤੇ ਅੱਗੇ ਲੋਕਾਂ ਨੂੰ ਭਰਮਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਵਰਤੇ ਜਾ ਰਹੇ ਢੰਗ ਤਰੀਕੇ। ਦੇਖੋ ਇਹ ਹਮੇਸ਼ਾ ਹੁੰਦਾ, ਚੋਣ ਕਮਿਸ਼ਨ ਦੀ ਕਿਹਾ ਜਾਂਦਾ ਕਿ ਬੜੀ ਅੱਖ ਤੇਜ਼ ਆ, ਉਹਨੇ ਕੈਮਰੇ ਲਾਏ ਆ ਕਾਰਾਂ ਦੇ ਉੱਤੇ, ਹਰ ਚੀਜ਼ ਨੇੜੇ ਤੋਂ ਨੇੜੇ ਦੇਖੀ ਜਾ ਰਹੀ ਆ, ਫੜੀ ਜਾ ਰਹੀ ਆ। ਪਰ ਇਹ ਸਿਆਸਤਦਾਨ ਰਵਾਇਤੀ ਪਾਰਟੀਆਂ ਇੰਨੇ ਕੁ ਢੰਗ ਤਰੀਕੇ ਸਿੱਖ ਗਈਆਂ ਹੋਈਆਂ ਨੇ ਕਿ ਇਹ ਕੋਈ ਨਾ ਕੋਈ ਚੋਰ ਮੋਰੀ ਵਿੱਚੋਂ ਲੱਭ ਲੈਂਦੀਆਂ ਨੇ। ਬਠਿੰਡਾ ਸ਼ਹਿਰੀ ਜਿੱਥੋਂ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਜਿਹੜੇ ਨੇ ਉਹ ਦੁਬਾਰਾ ਫੇਰ ਉਮੀਦਵਾਰ ਹੋਣਗੇ, ਇੱਥੇ ਲੋਕਾਂ ਨੂੰ 10-10 ਹਜ਼ਾਰ ਰੁਪਏ ਦੇ ਚੈੱਕ ਐਨ ਚੋਣਾਂ ਤੋਂ ਪਹਿਲਾਂ ਮਿਲੇ ਔਰ ਇਹ ਚੈੱਕ ਮਕਾਨਾਂ ਦੀ ਮੁਰੰਮਤ ਲਈ ਦਿੱਤੇ ਗਏ। ਬਠਿੰਡਾ ਸ਼ਹਿਰ ਦੇ ਕਰੀਬ 2600 ਲੋਕਾਂ ਨੂੰ ਕੱਲੇ ਨਵੰਬਰ ਦਸੰਬਰ ਦੇ ਮਹੀਨੇ ਦੇ ਵਿੱਚ 10-10 ਹਜ਼ਾਰ ਦੇ ਚੈੱਕ ਦਿੱਤੇ ਗਏ ਆ।
ਛੋਟੀਆਂ ਬਚਤਾਂ ਫੰਡਾਂ ਦੇ ਵਿੱਚੋਂ ਬਠਿੰਡਾ ਸ਼ਹਿਰੀ ਹਲਕੇ ਨੂੰ 21-22 ਦੇ ਦੌਰਾਨ 13 ਕਰੋੜ 80 ਲੱਖ ਰੁਪਏ ਮਿਲੇ। ਲੋਕਾਂ ਨੂੰ ਮਕਾਨਾਂ ਦੀ ਮੁਰੰਮਤ ਤੋਂ ਇਲਾਵਾ ਬਿਮਾਰੀ ਦੇ ਇਲਾਜ ਤੇ ਬੱਚਿਆਂ ਦੀ ਫੀਸ ਲਈ ਚੈੱਕ ਦਿੱਤੇ ਗਏ। 4 ਕਰੋੜ ਦੇ ਫੰਡ ਵਿੱਤੀ ਮਦਦ ਲਈ ਲੋਕਾਂ ਨੂੰ ਦਿੱਤੇ ਗਏ। ਇਹਦੇ ਵਿੱਚੋਂ 35-35 ਤੇ 50-50 ਹਜ਼ਾਰ ਦੇ ਚੈੱਕ ਵੀ ਸ਼ਾਮਲ ਹੈ। ਜਿਨ੍ਹਾਂ ਨੂੰ ਮਕਾਨ ਮੁਰੰਮਤ ਲਈ ਪੈਸੇ ਮਿਲੇ ਆ, ਉਹਨਾਂ ਨੇ ਘਰਾਂ ਵਿੱਚ ਤਰੇੜਾਂ ਆਉਣ ਜਾਂ ਛੱਤਾਂ ਕਮਜ਼ੋਰ ਹੋਣ ਦਾ ਤਰਕ ਦਿੱਤਾ। ਹੁਣ ਤਰੇੜਾਂ ਕਿੱਥੇ ਆਈਆਂ, ਛੱਤਾਂ ਕਿਹਦੀਆਂ ਕਮਜ਼ੋਰ ਨੇ? ਜਿਨ੍ਹਾਂ ਦੇ ਤਰੇੜਾਂ ਆਈਆਂ ਨੇ, ਛੱਤਾਂ ਕਮਜ਼ੋਰ ਨੇ, ਬਿਨਾਂ ਕਿਸੇ ਸ਼ੱਕ ਦੇ ਉਹਨਾਂ ਨੂੰ ਤਾਂ ਚੈੱਕ ਮਿਲਿਆ ਨਹੀਂ ਹੋਣਾ। ਛੋਟੀਆਂ ਬਚਤਾਂ ਵਿਭਾਗ ਦੇ ਵਿੱਚੋਂ ਵਿੱਤ ਮੰਤਰੀ ਨੂੰ 5 ਵਰ੍ਹਿਆਂ ਲਈ 54 ਕਰੋੜ ਦੇ ਫੰਡ ਮਿਲੇ, ਜਿਹਦੇ ਵਿੱਚੋਂ ਖਜ਼ਾਨਾ ਮੰਤਰੀ ਨੇ 50% ਫੰਡ ਆਪਣੇ ਹਲਕੇ ਦੇ ਵਿੱਚ ਖਰਚ ਕਰ ਸਕਦੇ ਸੀ। ਵਿੱਤ ਮੰਤਰੀ ਨੇ ਬਠਿੰਡਾ ਸ਼ਹਿਰੀ ਹਲਕੇ ਦੇ ਵਿੱਚ ਛੋਟੀਆਂ ਬਚਤਾਂ ਦੇ ਫੰਡ ਦੇ ਵਿੱਚੋਂ 26 ਕਰੋੜ 95 ਲੱਖ ਰੁਪਏ ਖਰਚਤੇ। ਮਈ 19 ਦੇ ਵਿੱਚ ਲੋਕ ਸਭਾ ਚੋਣਾਂ ਦਾ ਵੇਲਾ ਸੀ, ਤਾਂ ਉਸ ਵੇਲੇ ਵਿੱਤੀ ਵਰ੍ਹੇ ਦੇ ਵਿੱਚ ਬਠਿੰਡਾ ਹਲਕੇ ਨੂੰ ਛੋਟੀਆਂ ਬਚਤਾਂ ਫੰਡਾਂ ਦੇ ਵਿੱਚੋਂ 7 ਕਰੋੜ 60 ਲੱਖ ਰੁਪਏ ਮਿਲੇ ਸੀ। ਹੁਣ ਵਿਧਾਨ ਸਭਾ ਚੋਣਾਂ ਵੇਲੇ ਇਹ ਫੰਡ 13 ਕਰੋੜ 80 ਲੱਖ ਰੁਪਏ ਹੈ। 5 ਜਨਵਰੀ ਤੱਕ ਮਕਾਨ ਦੀ ਮੁਰੰਮਤ ਦੇ ਵਾਸਤੇ ਚੈੱਕ ਕੱਟੇ ਗਏ। ਉਧਰ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਦੱਖਣੀ ਦੇ ਹੇਠ ਆਉਂਦੇ ਚੋਣ ਅਧਿਕਾਰੀ ਨੇ 6 ਟਰੱਕ ਟਰਾਈਸਾਈਕਲਾਂ ਦੇ ਨਾਲ ਭਰੇ ਜ਼ਬਤ ਕੀਤੇ ਆ, ਔਰ ਇਹ ਚਾਟੀਵਿੰਡ ਦੇ ਜਿਹੜੇ ਤਰਨਤਾਰਨ ਰੋਡ ਦੇ ਇੱਕ ਪੈਲਸ ਦੇ ਕੋਲੇ ਖੜੇ ਸੀਗੇ। ਇਹ ਸਾਰੇ ਟਰਾਈਸਾਈਕਲ ਕਬਜ਼ੇ ਦੇ ਵਿੱਚ ਲਏ ਆ, ਔਰ ਇਹ ਕਿਸੇ ਸਿਆਸੀ ਪਾਰਟੀ ਜਾਂ ਉਮੀਦਵਾਰ ਬਾਰੇ ਕੋਈ ਜ਼ਿਕਰ ਨਹੀਂ ਗਾ, ਨਾ ਇਹਦੇ ਉੱਤੇ ਕੋਈ ਤਸਵੀਰ ਲੱਗੀ ਹੋਈ ਆ, ਪਰ ਇਹ ਕਿਹਾ ਜਾ ਰਿਹਾ ਹੈ ਕਿ ਇਥੋਂ ਦੇ ਜਿਹੜਾ ਵਿਧਾਇਕ ਹੈ ਬੁਲਾਰੀਆ, ਉਹਨੇ ਆਪਣੇ ਫੇਸਬੁੱਕ ਦੇ ਉੱਤੇ ਕੁਝ ਦਿਨ ਪਹਿਲਾਂ ਇਹਦੀ ਇੱਕ ਸੂਚਨਾ ਸਾਂਝੀ ਕੀਤੀ ਸੀਗੀ, ਤੇ ਇਹ ਕਿਹਾ ਸੀਗਾ ਕਿ ਇੱਕ ਕੈਂਪ ਲੱਗਣ ਜਾ ਰਿਹਾ, ਉੱਥੇ ਟਰਾਈਸਾਈਕਲ ਜਿਹੜੇ ਲੋੜਵੰਦਾਂ ਨੂੰ ਦਿੱਤੇ ਜਾਣਗੇ। ਟਰੱਕ ਭਰ ਕੇ ਹੁਣ ਟਰਾਈਸਾਈਕਲਾਂ ਦੇ ਆ ਗਏ, ਲਿਆ ਕੇ ਉਹਨਾਂ ਨੂੰ ਖੜਿਆ ਕਰ ਲਿਆ। ਬੇਸ਼ੱਕ ਇਹ ਚੋਣ ਅਧਿਕਾਰੀਆਂ ਨੇ ਇਹ ਟਰੱਕ ਜ਼ਬਤ ਕਰ ਲਿਆ, ਜ਼ਬਤ ਤਾਂ ਕਿੰਨੇ ਕੀਤੇ ਹੁੰਦੇ ਆ ਇਹ ਸਭ ਨੂੰ ਪਤਾ ਹੈ, ਜਿਹੜੇ ਨਿਕਲ ਜਾਂਦੇ ਆ ਉਹ ਨਹੀਂ ਪਤਾ। ਇਹ ਤਾਂ ਟਰਾਈਸਾਈਕਲਾਂ ਦੇ ਟਰੱਕ ਨੇ, ਇੱਥੇ ਤਾਂ ਸ਼ਰਾਬ ਦੇ ਭਰੇ ਹੋਏ ਟਰੱਕ ਜਿਹੜੇ ਆ ਉਹ ਅਜੇ ਆਉਣੇ ਸ਼ੁਰੂ ਹੋਣੇ ਆ। ਉਮੀਦਵਾਰਾਂ ਦਾ ਐਲਾਨ ਹੋ ਲੈਣ ਦਿਓ। ਸੋ ਜਿੰਨਾ ਮਰਜ਼ੀ ਕੈਮਰਿਆਂ ਦੇ ਨਾਲ ਜਿਹੜੀ ਮਰਜ਼ੀ ਤਰੀਕੇ ਨਾਲ ਨਿਗਾਹ ਰੱਖ ਲੈਣ, ਉਹਦੇ ਉੱਤੇ ਕੋਈ ਨਾ ਕੋਈ ਤਰੀਕਾ ਤਾਂ ਜਿਹੜਾ ਉਹ ਲੱਭ ਹੀ ਲੈਣਾ ਜਿਹੜੇ ਲੱਭਣ ਵਾਲੇ ਨੇ, ਵੀ ਐਸ ਨਹੀਂ ਤਾਂ ਐਸ ਤਰੀਕੇ ਦੇ ਨਾਲ ਉਹ ਇਹ ਸਾਰਾ ਕੁਛ ਲੋਕਾਂ ਤੋਂ ਵੋਟਾਂ ਲੈਣ ਦੀ ਖਾਤਰ ਕਰਨਗੇ। ਔਰ ਲੋਕ ਨੇ ਕਿ ਉਹ 5 ਸਾਲ ਖਾ ਕੇ ਕੁੱਟ ਇਹ ਸਮਝਦੇ ਆ ਠੀਕ ਆ, ਅਖੀਰਲੇ ਦਿਨ ਨੇ, ਹੁਣ ਸਾਨੂੰ ਕੁਝ ਦੇ ਤਾਂ ਰਹੇ, ਇਸ ਕਰਕੇ ਉਹ ਵੀ ਉਸੇ ਤਰੀਕੇ ਦੇ ਲੋਕ ਵੀ ਹੋ ਗਏ ਹੋਏ ਨੇ ਜੀ। ਬਿਲਕੁਲ ਜੀ, 10,000 ਦੀਆਂ ਚੇਕਾਂ ਵੰਡਣ ਲੱਗੇ ਨੇ, ਆਪਣੇ ਚਾਚੇ ਤਾਇਆਂ ਤੋਂ ਬਹੁਤ ਕੁਝ ਸਿੱਖਿਆ ਹੋਇਆ ਆ, ਤੇ ਅੱਗੇ ਡਿਜੀਟਲ ਤਰੀਕੇ ਦੇ ਨਾਲ ਫੀਡਬੈਕ ਲੈ ਰਹੀ ਆਮ ਆਦਮੀ ਪਾਰਟੀ ਕੋਲ ਇਕੱਠੀ ਹੋ ਰਿਹਾ ਲੋਕਾਂ ਦਾ ਡਾਟਾ। ਦੇਖੋ, ਜਿਸ ਦਿਨ 2 ਦਿਨ ਪਹਿਲਾਂ ਇਹਨਾਂ ਐਲਾਨ ਕੀਤਾ, ਇੱਕ ਫੋਨ ਨੰਬਰ ਜਾਰੀ ਕਰਤਾ ਕਿ ਇਹਦੇ ਉੱਤੇ ਦੱਸੋ ਕਿ ਜਿਹੜਾ ਮੁੱਖ ਮੰਤਰੀ ਦਾ ਫੇਸ ਤੁਸੀਂ ਕਿਹਨੂੰ ਪਸੰਦ ਕਰਦੇ ਹੋ। ਹਾਲਾਂਕਿ ਇਸ ਗੱਲ ਨੂੰ ਲੈ ਕੇ ਵੀ ਕੰਟਰੋਵਰਸੀ ਵੀ ਛਿੜੀ ਕਿ ਮੁੱਖ ਮੰਤਰੀ MLA ਚੁਣਦੇ ਹੁੰਦੇ ਆ, ਤੇ ਏਦਾਂ ਫੋਨ ਦੇ ਰਾਹੀਂ ਕਿਵੇਂ ਮੁੱਖ ਮੰਤਰੀ ਦਾ ਫੇਸ ਚੁਣਿਆ ਜਾ ਸਕਦਾ, ਰੋਕਿਆ ਵੀ ਨਹੀਂ ਜਾ ਸਕਦਾ, ਕਿਉਂਕਿ ਉਹ ਇਹ ਤਾਂ ਨਹੀਂ ਕਹਿ ਰਹੇ ਕਿ ਕੋਈ ਚੋਣ ਹੋ ਰਹੀ ਹੈ ਜਾਂ ਵੋਟਾਂ ਪੈ ਰਹੀਆਂ ਨੇ। ਉਹ ਇਹ ਕਹਿੰਦੇ ਆ ਕਿ ਕਿਹਨੂੰ ਫੇਸ ਤੁਸੀਂ ਪਸੰਦ ਕਰਦੇ ਹੋ। ਅੱਛਾ, ਇਹਦੇ ਨਾਲ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਉਹ ਇੱਕਦਮ ਤਿਲ ਮਿਲਾ ਗਈਆਂ ਔਰ ਐਕਟਿਵ ਹੋ ਗਈਆਂ। ਚਾਹੇ ਸੁਖਬੀਰ ਸਿੰਘ ਬਾਦਲ ਸੀ, ਚਾਹੇ ਭਾਜਪਾ ਵਾਲੇ ਸੀ, ਚਾਹੇ ਮਨਜਿੰਦਰ ਸਿੰਘ ਸਰਸਾ ਸੀ, ਕਾਂਗਰਸ ਵਾਲੇ ਸੀ, ਉਹਨਾਂ ਸਾਰਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਦੇਖੋ, ਇਹ ਤਾਂ ਭਗਵੰਤ ਮਾਨ ਦੇ ਨਾਲ ਧੋਖਾ ਹੋਣ ਲੱਗਿਆ, ਇਹ ਤਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਲਾਂਭੇ ਕਰਨਾ ਚਾਹੁੰਦਾ, ਜਿਹਦੇ ਕਰਕੇ ਉਹਨੇ ਇਹ ਕਹਿ ਦੇਣਾ ਕੱਲ ਨੂੰ ਕਿ ਭਗਵੰਤ ਮਾਨ ਨੂੰ ਲੋਕ ਪਸੰਦ ਨਹੀਂ ਕਰਦੇ। ਇਹ ਇੱਕਦਮ ਬਿਆਨ ਤਾਂ ਸਾਰਿਆਂ ਨੇ ਦੇ ਦਿੱਤੇ ਉਦੋਂ ਕਾਹਲੀ ਕਾਹਲੀ ਦੇ ਵਿੱਚ। ਇਸ ਪਾਸੇ ਵੱਲ ਨਾ ਸੋਚਿਆ ਕਿ ਜਿਹੜਾ ਡਾਟਾ ਹੈ ਉਹ ਕਿੰਨਾ ਇਕੱਠਾ ਹੋ ਰਿਹਾ, ਔਰ ਡਾਇਰੈਕਟ ਅਪਰੋਚ ਕਿਵੇਂ ਪਾਰਟੀ ਦੀ ਇਹਨਾਂ ਲੋਕਾਂ ਤੱਕ ਹੋ ਜਾਊਗੀ। ਅਕਸਰ ਇਹ ਜਿਹੜੀਆਂ ਸਿਆਸੀ ਧਿਰਾਂ ਨੇ ਅਜਿਹਾ ਡਾਟਾ ਲੋਕਾਂ ਦਾ ਫੋਨ ਨੰਬਰਾਂ ਦੇ ਸਣੇ ਜਿਹੜੀਆਂ ਇੰਟਰਨੈਸ਼ਨਲ ਫੂਡ ਚੇਨਸ ਨੇ ਉਹਨਾਂ ਤੋਂ ਮੁੱਲ ਖਰੀਦਦੀਆਂ ਨੇ।
ਜਿਵੇਂ KFC ਹੋ ਗਈ, ਮੈਕਡੋਨਲ ਹੋ ਗਏ, ਜਾਂ ਪੀਜ਼ਾ ਸਟੋਰ ਹੋ ਗਏ, ਉਹਨਾਂ ਦੇ ਕੋਲੇ ਫੋਨ ਨੰਬਰ ਹੁੰਦੇ ਆ, ਐਡਰੈਸ ਹੁੰਦੇ ਆ ਸਾਰੇ। ਉਹ ਬੜਾ ਮਹਿੰਗਾ ਮਿਲਦਾ ਡਾਟਾ, ਔਰ ਉਹਨਾਂ ਤੋਂ ਇਹ ਸਿਆਸੀ ਧਿਰਾਂ ਡਾਟਾ ਖਰੀਦ ਕੇ ਉਹਨਾਂ ਲੋਕਾਂ ਤੱਕ ਅਪਰੋਚ ਕਰਦੀਆਂ ਨੇ। ਇਹ ਡਾਟਾ ਜਿਹੜਾ ਡਾਇਰੈਕਟ ਇਕੱਠਾ ਹੋ ਰਿਹਾ, ਇਹ ਪਾਰਟੀ ਨੇ ਕੱਲ ਦਾਅਵਾ ਕੀਤਾ ਕਿ ਕੋਈ 8.5 ਲੱਖ ਦੇ ਕਰੀਬ ਫੋਨ ਕਾਲਸ, ਟੈਕਸਟ ਮੈਸੇਜ, WhatsApp ਮੈਸੇਜ ਉਹਨਾਂ ਦੇ ਕੋਲੇ ਪਹੁੰਚੇ ਆ ਫੀਡਬੈਕ ਦੇ ਤੌਰ ਦੇ ਉੱਤੇ। ਪਾਰਟੀ ਨੇ ਇਹ ਕਿਹਾ ਹੈ ਕਿ 17 ਤਰੀਕ ਤੱਕ ਉਹਨਾਂ ਨੇ ਇਹ ਫੋਨ ਲਾਈਨ ਖੁੱਲੀ ਰੱਖੀ ਹੋਈ ਹੈ। ਉਦੋਂ ਤੱਕ ਕਿੰਨਾ ਹੁੰਦਾ ਪਤਾ ਨਹੀਂ। ਹੁਣ ਜਿਹੜਾ ਡਾਟਾ ਦੱਸ ਰਹੀ ਆ ਪਾਰਟੀ ਦੇ ਵੱਲੋਂ, ਉਹ ਸਹੀ ਆ ਜਾਂ ਨਹੀਂ ਆ, ਉਹ ਆਪਣੀ ਜਗ੍ਹਾ ਦੇ ਉੱਤੇ ਆ। ਪਰ ਇੰਨਾ ਜ਼ਰੂਰ ਹੈ, ਜਿੰਨਾ ਇਸ ਨੰਬਰ ਨੂੰ ਪ੍ਰਚਾਰਿਆ ਗਿਆ ਉਹਨਾਂ ਦੇ ਉੱਤੇ ਫੋਨ ਕਾਲਸ ਤਾਂ ਆ ਰਹੀਆਂ ਉਹਨਾਂ ਨੂੰ, ਔਰ ਟੈਕਸਟ ਮੈਸੇਜ ਵੀ ਆ ਰਹੇ ਆ। ਜਦੋਂ ਕੋਈ ਫੋਨ ਕਰਦਾ ਜਾਂ ਟੈਕਸਟ ਮੈਸੇਜ ਕਰਦਾ ਜਾਂ WhatsApp ਮੈਸੇਜ ਕਰਦਾ ਉਹਦੇ ਉੱਤੇ, ਤੇ ਉਹਨੂੰ ਵਾਪਸ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਸੁਨੇਹਾ ਵਾਪਸ ਆਉਂਦਾ ਕਿ ਫੀਡਬੈਕ ਦੇਣ ਲਈ ਤੁਹਾਡਾ ਧੰਨਵਾਦ, ਤੇ ਵੋਟ ਝਾੜੂ ਨੂੰ ਇਸ ਵਾਰੀ ਪਾਉਣੀ। ਇੱਕ ਤਾਂ ਡਾਇਰੈਕਟ ਲਿੰਕ ਬਣ ਗਿਆ, ਉਹ ਨਾਲ ਦੀ ਨਾਲ ਜਿਹੜਾ ਡਾਟਾ ਜਿੱਥੋਂ ਫੋਨ ਆ ਰਿਹਾ ਜਾਂ ਟੈਕਸਟ ਮੈਸੇਜ ਆ ਰਿਹਾ ਜਾਂ WhatsApp ਮੈਸੇਜ ਆ ਰਿਹਾ, ਉਹ ਸੇਵ ਹੋਈ ਜਾ ਰਿਹਾ ਪਾਰਟੀ ਦੇ ਕੋਲ। ਸਿੱਧਾ ਡਾਟਾ ਮਿਲ ਗਿਆ, ਕਿਸੇ ਕੰਪਨੀ ਤੋਂ, ਕਿਸੇ ਫੂਡ ਚੇਨ ਤੋਂ ਬਾਏ ਕੀਤਾ ਹੋਇਆ ਨਹੀਂਗਾ ਉਹ ਡਾਟਾ। ਵੀ ਕਿਸੇ ਦਾ ਫੋਨ ਚੱਲਦਾ ਜਾਂ ਨਹੀਂ ਚੱਲਦਾ ਇਹਦੀ ਗਾਰੰਟੀ ਨਹੀਂ ਹੁੰਦੀ ਜਿੱਥੋਂ ਡਾਟਾ ਲਿਆ ਜਾਂਦਾ, ਫੋਨ ਬਦਲ ਲੈਂਦੇ ਕਈ ਵਾਰੀ ਲੋਕੀ। ਇਹ ਸਿੱਧਾ ਜਿਹੜਾ ਉਹ ਮਿਲ ਗਿਆ। ਔਰ ਦੂਸਰਾ ਜਿਹੜਾ ਵਾਪਸ ਮੈਸੇਜ ਚਲੇ ਗਿਆ, ਉਹ ਪ੍ਰਚਾਰ ਹੋ ਗਿਆ। ਚਾਹੇ ਜੇ 10 ਲੱਖ ਜਾਂ ਪਲੱਸ ਵੀ ਆ ਜਾਂਦੇ ਨੇ, ਵਧਣਗੇ, ਪਾਰਟੀ ਤਾਂ ਇਦੋਂ ਜ਼ਿਆਦਾ ਕਹੂਗੀ, ਉਹਨਾਂ ਤੱਕ ਇਹ ਡਾਇਰੈਕਟ ਐਕਸੈਸ ਹੋਊਗਾ। ਔਰ ਹੁਣ ਜਿਹੜੀਆਂ ਸਿਆਸੀ ਧਿਰਾਂ ਨੇ ਦੂਜੀਆਂ, ਉਹਨਾਂ ਨੂੰ ਇਹ ਗੱਲ ਸਮਝ ਆ ਰਹੀ ਹੈ, ਤੇ ਉਹ ਕੱਲ ਦੇ ਚੁੱਪ ਕੀਤੇ ਨੇ ਇਸ ਮਾਮਲੇ ਦੇ ਉੱਤੇ, ਕਿ ਵੀ ਇਹ ਤਾਂ ਇੱਕ ਕਿਸਮ ਦੇ ਨਾਲ ਰਾਏਸ਼ੁਮਾਰੀ ਹੋਣੀ ਸ਼ੁਰੂ ਹੋ ਗਈ। ਰਾਏਸ਼ੁਮਾਰੀ ਦੇ ਨਾਲ ਨਾਲ ਪਾਰਟੀ ਇਹ ਵੀ ਜਾਣੂਗੀ ਕਿ ਜਿਹੜੇ ਫੋਨ ਆ ਰਹੇ ਆ ਉਹ ਕਿਸ ਏਰੀਏ ਦੇ ਵਿੱਚੋਂ ਜ਼ਿਆਦਾ ਆ ਰਹੇ ਆ। ਪਾਰਟੀ ਉੱਥੋਂ ਇਹ ਵੀ ਕਰ ਸਕਦੀ ਹੈ ਕਿ ਉਹਦੀ ਕਮਜ਼ੋਰੀ ਕਿਹੜੇ ਏਰੀਏ ਦੇ ਵਿੱਚ ਹੈ, ਉੱਥੇ ਉਹ ਮਿਹਨਤ ਕਰ ਸਕਦੀ ਹੈ। ਇਸ ਕਰਕੇ ਇਹ ਜਿਹੜਾ ਤਰੀਕਾ ਚੁਣਿਆ ਗਿਆ ਡਿਜੀਟਲ, ਉਹ ਹੁਣ ਸਮਝ ਪੈ ਰਿਹਾ ਬਾਕੀ ਸਿਆਸੀ ਪਾਰਟੀਆਂ ਦੇ ਵੀ ਇਹ ਤਾਂ ਬੜੀ ਸ਼ੈਤਾਨੀ ਦੇ ਨਾਲ, ਡਿਜੀਟਲ ਤਰੀਕੇ ਦੇ ਨਾਲ ਡਾਇਰੈਕਟ ਅਪਰੋਚ ਪਾਰਟੀ ਕਰ ਗਈ। ਇਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ ਜਿਸ ਤਰ੍ਹਾਂ ਦਾ ਦੱਸਣ ਦੀ ਕੋਸ਼ਿਸ਼ ਵਿਰੋਧੀ ਧਿਰਾਂ ਕਰ ਰਹੀਆਂ ਨੇ। ਔਰ ਜਿਵੇਂ ਉਹਨਾਂ ਨੇ ਭਗਵੰਤ ਮਾਨ ਦੇ ਨਾਮ ਦੇ ਉੱਤੇ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਉਹਦੇ ਨਾਲ ਧੋਖਾ ਹੋ ਰਿਹਾ, ਉਹਦੇ ਨਾਲ ਧੋਖਾ ਹੋ ਰਿਹਾ, ਉਹ ਆਪਣਾ ਕੈਂਡੀਡੇਟ ਵੀ ਇੱਕ ਕਿਸਮ ਦੇ ਨਾਲ ਵਿਰੋਧੀ ਧਿਰਾਂ ਦੇ ਰਾਹੀਂ ਪ੍ਰਚਾਰ ਗਏ ਕਿ ਉਹ ਕੈਂਡੀਡੇਟ ਹੋ ਸਕਦਾ। ਇਹ ਇੱਕ ਡਿਜੀਟਲ ਤਰੀਕਾ ਔਰ ਨਵੀਆਂ ਇਹ ਖੋਜਾਂ ਹੀ ਕਹਿ ਲਓ ਤੁਸੀਂ, ਜਿਹੜੇ ਤਰੀਕੇ ਦੇ ਨਾਲ ਸਿਆਸੀ ਧਿਰਾਂ ਇਸ ਨਵੀਂ ਤਕਨੀਕ ਦਾ ਫਾਇਦਾ ਲੈ ਰਹੀਆਂ ਨੇ, ਕਿਉਂਕਿ ਅੱਗੋਂ ਦਿਨ ਰਹਿ ਜਾਣੇ ਥੋੜੇ। ਦੂਜਾ, ਜੇ ਕੋਈ ਹੋਰ ਪਾਰਟੀ ਇਦਾਂ ਦਾ ਕੁਝ ਕਰਦੀ ਆ ਤਾਂ ਉਹ ਫਿਰ ਆਮ ਆਦਮੀ ਪਾਰਟੀ ਇਹ ਕਹੂਗੀ ਕਿ ਸਾਡੀ ਰੀਸ ਦੇ ਨਾਲ ਇਹ ਸਾਰਾ ਕੁਝ ਕਰ ਰਿਹਾ। ਹਾਲਾਂਕਿ ਰੋਕਿਆ ਤਾਂ ਕਿਸੇ ਨੂੰ ਨਹੀਂ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਡਿਜੀਟਲ ਤਰੀਕੇ ਦੇ ਨਾਲ ਵੱਡੀਆਂ ਖਬਰਾਂ, ਵੱਡਾ ਡਾਟਾ ਪਾਰਟੀ ਜ਼ਰੂਰ ਇਕੱਠਾ ਕਰਨ ਸਫਲ ਹੋਗੀ। ਖੋਜ ਬੜੀ ਤਕੜੀ ਨਿਕਲੀ ਆ ਜੀ, ਖੋਜ ਬਹੁਤ ਵੱਡੀ ਸੀਗੀ। ਤੇ ਅੱਗੇ ਯੂਪੀ ਦੀ ਗੱਲ ਕਰਦੇ ਆ, ਜਿਹੜੇ ਲੋਕ ਭਾਜਪਾ ਛੱਡ ਕੇ ਜਾ ਰਹੇ ਆ, ਕਿੰਨੇ ਕੁ ਹੋ ਗਏ ਆ, ਕਿਹੜੀ ਪਾਰਟੀ 'ਚ ਚਲੇ ਗਏ ਉਹ? ਦੇਖੋ, ਖੋਰਾ ਲੱਗਣਾ ਉੱਤਰ ਪ੍ਰਦੇਸ਼ ਦੇ ਵਿੱਚ ਲਗਾਤਾਰ ਜਾਰੀ ਆ ਭਾਰਤੀ ਜਨਤਾ ਪਾਰਟੀ ਨੂੰ, ਔਰ ਉਹਨੂੰ ਸਮਝ ਨਹੀਂ ਲੱਗ ਰਹੀ ਕਿ ਕੀਤਾ ਕੀ ਜਾਵੇ। ਇਹ ਵੀ ਕਿਹਾ ਜਾ ਰਿਹਾ ਕਿ ਦਿੱਲੀ ਦੇ ਵਿੱਚ ਲਗਾਤਾਰ ਮੀਟਿੰਗਸ ਭਾਰਤੀ ਜਨਤਾ ਪਾਰਟੀ ਦੀਆਂ ਚੱਲ ਰਹੀਆਂ ਨੇ। ਇਹ ਸਾਰੇ ਨੇਤਾ ਜਿਹੜੇ ਨੇ ਜੀ ਪਛੜੇ ਸਮਾਜ ਦੇ ਵਿੱਚੋਂ ਨੇ, ਪਛੜੇ ਵਰਗਾਂ ਦੇ ਨੇਤਾ ਨੇ, ਛੋਟੇ ਛੋਟੇ ਵਰਗ ਨੇ। ਮੈਂ ਇੱਕ ਦਿਨ ਵਿਸਥਾਰ ਦੇ ਵਿੱਚ ਦੱਸਿਆ ਸੀਗਾ ਕਿ ਕਿਵੇਂ ਉੱਤਰ ਪ੍ਰਦੇਸ਼ ਦੀ ਰਾਜਨੀਤੀ ਚੱਲਦੀ ਆ। ਉਹਦੇ ਵਿੱਚ ਇਹਨਾਂ ਨੂੰ ਮਨਫੀ ਕੀਤਾ ਹੀ ਨਹੀਂ ਜਾ ਸਕਦਾ, ਕਿਉਂਕਿ ਜਿਹੜੇ ਵਰਗਾਂ ਦੇ ਵਿੱਚੋਂ, ਜਿਹੜੇ ਸਮਾਜ ਦੇ ਵਿੱਚੋਂ ਇਹ ਆਉਂਦੇ ਆ, ਉਹਨਾਂ ਸਮਾਜ ਦੀ, ਉਹਨਾਂ ਵਰਗਾਂ ਦੀ ਕਮਿਟਮੈਂਟ ਇੰਨੀ ਆ ਕਿ ਜੇ ਬੰਦਾ ਜਿਹੜੀ ਮਰਜ਼ੀ ਪਾਰਟੀ ਵੱਲੋਂ ਖੜੋ ਜੇ, ਉਹ ਨਹੀਂ ਉਹ ਤੋਂ ਪਿੱਛੇ ਹਟਦੇ। ਜਿਹੜੇ ਸਵਾਮੀ ਪ੍ਰਸਾਦ ਮੌਰਿਆ ਤੋਂ ਸ਼ੁਰੂ ਹੋਇਆ ਇਹ ਜਿਹੜਾ ਸਫ਼ਰ ਆ, ਉਹ ਲਗਾਤਾਰ ਜਾਰੀ ਆ। ਸਮਾਜ ਇਹ ਜਿਹੜੇ ਛੱਡ ਕੇ ਆਏ ਭਾਰਤੀ ਜਨਤਾ ਪਾਰਟੀ ਨੂੰ, ਇਹਨਾਂ ਨੇ ਕੱਲ ਸਮਾਜਵਾਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਲਈ। 2 ਮੰਤਰੀ, 6 ਵਿਧਾਇਕ, 8 ਜਾਣੇ
ਹੋ ਗਏ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਗਿਣਤੀ ਆਉਂਦੇ ਦਿਨਾਂ ਦੇ ਦੌਰਾਨ ਵੱਧ ਸਕਦੀ ਹੈ, ਕਿਉਂਕਿ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਇੰਨੀ ਕੁ ਤਾਂ ਸਿਆਸਤ ਜਾਣਦੇ ਆ ਕਿ ਸਿਆਸਤ ਦੇ ਵਿੱਚ ਖਬਰਾਂ ਦੇ ਵਿੱਚ ਰਹਿਣਾ ਹੀ ਵੱਡੀ ਸਿਆਸਤ ਹੁੰਦੀ ਹੈ, ਤੇ ਉਹ ਇੱਕੋ ਦਿਨ ਸਾਰਾ ਕੁਝ ਨਹੀਂ ਕਰਨਾ ਚਾਹੁੰਦੇ। ਇਹਨਾਂ ਨੂੰ ਸ਼ਾਮਲ ਕਰਕੇ ਅਗਲਾ ਹੁਣ ਨੰਬਰ ਕਿਹਦਾ ਹੁੰਦਾ ਇਹ ਵੇਖਣ ਵਾਲਾ ਹੋਊਗਾ। ਭਗਵਤੀ ਸਾਗਰ, ਰੋਸ਼ਨ ਲਾਲ ਵਰਮਾ, ਵਿਨੇ ਸ਼ਾਕਰਿਆ, ਬ੍ਰਜੇਸ਼ ਪ੍ਰਜਾਪਤੀ, ਮੁਕੇਸ਼ ਵਰਮਾ, ਇਹ ਸਾਰੇ ਸਮਾਜਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਇਹਦੇ ਨਾਲ ਜਿਹੜੀਆਂ 2022 ਦੀਆਂ ਚੋਣਾਂ ਨੇ ਉਹਦੇ ਉੱਤੇ ਬਿਨਾਂ ਕਿਸੇ ਸ਼ੱਕ ਦੇ ਸਮਾਜਵਾਦੀ ਪਾਰਟੀ ਜਿਹੜੀ ਆ ਉਹਨੂੰ ਬੂਸਟ ਮਿਲਿਆ, ਔਰ ਸਮਾਜਵਾਦੀ ਪਾਰਟੀ ਜਿਹਨੂੰ ਇਹ ਸਮਝਿਆ ਜਾ ਰਿਹਾ ਸੀਗਾ ਕਿ ਸ਼ਾਇਦ ਇਸ ਵਾਰੀ ਚੋਣਾਂ ਨਾ ਜਿੱਤ ਸਕੇ, ਭਾਜਪਾ ਰਿਪੀਟ ਕਰ ਸਕਦੀ ਆ, ਹੁਣ ਜਿਹੜੇ ਹਾਲਾਤ ਨੇ ਉਹ ਬਦਲਦੇ ਹੋਏ ਨਜ਼ਰ ਆ ਰਹੇ ਆ। ਇਹ ਜਿਹੜਾ ਖਾਸ ਤੌਰ ਦੇ ਉੱਤੇ ਜਿਹੜੇ ਪਿਛੜੇ ਵਰਗ ਨੂੰ ਰਿਪਰੈਜ਼ੈਂਟ ਕਰਦੇ ਇਹ ਲੋਕ ਨੇ, ਉਹਨਾਂ ਦਾ ਸਮਾਜਵਾਦੀ ਪਾਰਟੀ ਦੇ ਵਿੱਚ ਜਾਣਾ, ਛੋਟੇ ਛੋਟੇ ਗਰੁੱਪਾਂ ਨੂੰ ਨਾਲ ਇਕੱਠੇ ਕਰ ਲੈਣਾ ਅਖਿਲੇਸ਼ ਯਾਦਵ ਦਾ, ਇਹ ਕਿਤੇ ਨਾ ਕਿਤੇ ਇਸ ਪਾਸੇ ਵੱਲ ਇਸ਼ਾਰਾ ਕਰ ਰਿਹਾ ਕਿ ਅਖਿਲੇਸ਼ ਯਾਦਵ ਇੱਕ ਪ੍ਰੌੜ ਸਿਆਸਤਦਾਨ ਦੇ ਵਜੋਂ ਉੱਭਰ ਰਿਹਾ, ਕਿਉਂਕਿ ਉੱਤਰ ਪ੍ਰਦੇਸ਼ ਦੀ ਰਾਜਨੀਤੀ ਮੁਲਕ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਹੈ। 22 ਦੀਆਂ ਚੋਣਾਂ 24 ਦੀਆਂ ਚੋਣਾਂ ਦੇ ਉੱਤੇ ਸਿੱਧਮ ਸਿੱਧਾ ਅਸਰ ਛੱਡਣਗੀਆਂ। ਹਰ ਹਾਲਤ ਦੇ ਵਿੱਚ ਕਿੰਨਾ ਅਸਰ ਪੈਂਦਾ ਦੇਖੋ ਇਹ ਤਾਂ ਨਤੀਜਿਆਂ ਤੋਂ ਬਾਅਦ ਪਤਾ ਲੱਗਣਾ। ਇੱਕ ਗੱਲ ਜ਼ਰੂਰ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਹੜੀ ਖਲਬਲੀ ਮਚੀ ਹੋਈ ਆ ਉਹ ਇਸ ਕਰਕੇ ਲਗਾਤਾਰ ਹੋਰ ਵੱਧਦੀ ਤੁਰੀ ਜਾ ਰਹੀ ਹੈ ਕਿ ਅਗਲਾ ਨਿਸ਼ਾਨਾ ਸੱਪਾ ਦਾ ਕੌਣ ਹੋਊਗਾ। ਜੀ ਜੀ, ਹਜੇ ਬੜਾ ਕੁਝ ਹੋਣਾ ਹੈ ਜੀ। ਤੇ ਜਾਂਦੇ ਜਾਂਦੇ ਇੱਕ ਕਰਦੇ ਆ, ਇੱਕ ਬੜੀ ਵਧੀਆ ਪਿਕਚਰ ਆ, ਕਿਸਾਨ ਆ, ਬਲਦਾਂ ਦੀ ਜੋੜੀ ਆ, ਸ਼ਾਇਦ ਬਠਿੰਡਾ ਦੇ ਲਾਗੇ ਛਾਗੇ ਆ, ਇੱਕ ਜਿਹੜੇ ਸ਼ਹੀਦ ਹੋਏ ਕਿਸਾਨ ਉਹਨਾਂ ਨੂੰ ਸਮਰਪਿਤ ਕੀਤੀ। ਇਹ ਕਿਸਾਨ ਚੌਂਕ ਜਿਹੜਾ ਜੀ ਇਹ ਬਣਿਆ ਸੀਗਾ, ਔਰ ਇਹਦੇ ਉੱਤੇ ਕੋਈ ਸਰਕਾਰ ਨੇ ਪੈਸਾ ਨਹੀਂ ਲਾਇਆ ਜੀ, ਇਹ ਪੈਸਾ ਲੋਕਾਂ ਨੇ ਇਕੱਠੇ ਕਰਕੇ ਲਾਇਆ, ਔਰ 2 ਲੱਖ ਰੁਪਏ ਦੇ ਕਰੀਬ ਇਹ ਖਰਚਾ ਆਇਆ। ਸੰਗਤ ਮੰਡੀ ਦੇ ਵਿੱਚ ਇਹ ਲੱਗਿਆ ਜੀ, ਮੁਲਤਾਨੀਆ ਰੋਡ ਪੈਂਦਾ ਇਹ, ਔਰ ਉੱਥੇ ਝੁੱਟੀ ਕਾ ਪੱਤੀ, ਵਿਰਾਟ ਗ੍ਰੀਨ ਕਲੋਨੀ, ਇਹਨਾਂ ਨੇ ਆਪਣੇ ਤੌਰ ਦੇ ਉੱਤੇ ਪੈਸੇ ਇਕੱਠੇ ਕਰਕੇ ਬਲਦਾਂ ਦੀ ਜੋੜੀ ਵਾਲਾ ਜਿਹੜਾ ਕਿਸਾਨ ਹੈ ਉਹਨੂੰ ਚੌਂਕ ਦੇ ਵਿੱਚ ਲਾ ਕੇ ਇਹਨੂੰ ਕਿਸਾਨ ਚੌਂਕ ਦੇ ਨਾਮ ਦੇ ਉੱਤੇ ਸਮਰਪਿਤ ਜਿਹੜਾ ਉਹ ਕੀਤਾ। ਇਹਦੀ ਅਹਿਮੀਅਤ ਇਸ ਕਰਕੇ ਜ਼ਿਆਦੀ ਹੈ ਜੀ, ਜਿਵੇਂ ਕਿਹਾ ਕਿ ਇਹਦੇ ਵਿੱਚ ਕੋਈ ਸਿਆਸੀ ਤਰ੍ਹਾਂ ਕੋਈ ਸਿਆਸੀ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ, ਇਹ ਲੋਕਾਂ ਨੇ ਆਪਣੇ ਤੌਰ ਦੇ ਉੱਤੇ ਪੈਸੇ ਇਕੱਠੇ ਕਰਕੇ ਇਹਨੂੰ ਬਣਾਇਆ ਚੌਂਕ ਨੂੰ। ਜੀ ਬਹੁਤ ਵਧੀਆ ਚੀਜ਼ ਹੈ ਜੀ ਯਾਦਗਾਰ ਦੇ ਵਿੱਚ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ, ਇਸੇ ਦੇ ਨਾਲ ਸਾਡਾ ਅੱਜ ਦਾ ਖਬਰਾਂ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।